ਜੀ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਦੇ ਵਿੱਚ ਵੀ ਨਾ ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਆ ਕਿ ਦੇਖੋ ਕਿਸੇ ਵੇਲੇ ਵੀ ਕੁਝ ਹੋ ਸਕਦਾ, ਕਿਸੇ ਵੇਲੇ ਵੀ ਕੁਝ ਹੋ ਸਕਦਾ। ਤੇ ਅੱਜ ਜੋ ਪਟਿਆਲੇ ਦੇ ਕਾਲੀ ਮੰਦਿਰ ਦੇ ਵਿੱਚ ਵਾਪਰਿਆ, ਇਹ ਵਾਕਿਆ ਉਹ ਲੋਕਾਂ ਦੀ ਜਿਹੜੀ ਸੋਚ ਆ, ਜਿਵੇਂ ਇੱਕ ਤਰ੍ਹਾਂ ਨਾਲ ਬੰਦਾ ਡਰ ਨਹੀਂ ਜਾਂਦਾ ਹਰ ਟਾਈਮ ਕਿ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ, ਤਾਂ ਉਸ ਡਰ ਦੇ ਵਿੱਚੋਂ ਹੀ ਸੱਚਾਈ ਨਿਕਲ ਆਉਂਦੀ ਹੈ, ਕਈ ਵਾਰ ਉਸ ਹਕੀਕਤ ਬਣ ਜਾਂਦੀ ਹੈ। ਤਾਂ ਬਹਰਹਾਲ ਕੋਈ ਬੰਦਾ ਹੈ, ਮੈਂ ਦੇਖੀ ਆ ਵੀਡੀਓ, ਤੁਸੀਂ ਵੀ ਸ਼ਾਇਦ ਦੇਖੀ ਹੋਣੀ ਹੈ ਜਾਂ ਦੇਖ ਲਓਗੇ, ਕਿ ਉਹ ਪੂਰੇ ਅੱਖ ਦੇ ਫਰਕਾਰੇ ਦੇ ਨਾਲ ਉੱਤੇ ਜਾਂਦਾ ਹੈ ਤੇ ਫਿਰ ਉਹ ਜੱਫਾ ਮੇਰੇ ਖਿਆਲ ਦੇ ਨਾਲ ਪਾ ਲੈਂਦਾ ਹੈ। ਤੇ ਇਹ ਇਸ ਤਰ੍ਹਾਂ ਮਤਲਬ ਕਿ ਕੁਝ ਸਾਈਕਲ ਦੇ ਵਿੱਚ ਹੀ ਇਹ ਸਭ ਕੁਝ ਵਾਪਰਦਾ ਹੈ। ਫਿਰ ਪੁਜਾਰੀ ਬੜੇ ਫੁਰਤੀ ਦੇ ਨਾਲ ਉਹਨੂੰ ਧੱਕਾ ਮਾਰਦਾ, ਥੱਲੇ ਸੱਟਦਾ, ਤੇ ਉਸ ਤੋਂ ਬਾਅਦ ਉਹਨੂੰ ਕਾਬੂ ਪਾ ਲਿਆ ਜਾਂਦਾ ਹੈ। ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹਨੂੰ ਅਰੈਸਟ ਕਰ ਲੈਂਦੀ ਹੈ। ਹੁਣ ਮੇਰੇ ਖਿਆਲ ਦੇ ਨਾਲ ਥਾਣਾ ਕੋਤਵਾਲੀ ਚ ਇਸ ਵੇਲੇ ਰੱਖਿਆ ਗਿਆ। ਹਿੰਦੂ ਜਥੇਬੰਦੀਆਂ ਦੇ ਜਿਹੜੇ ਅਹੁਦੇਦਾਰ ਨੇ ਉਹ ਕਾਫੀ ਰੋਸ ਦੇ ਵਿੱਚ ਨੇ, ਕਾਫੀ ਰੋਹ ਹੈ। ਤੇ ਹੁਣੇ ਮੈਨੂੰ ਖਬਰ ਇੱਕ ਇਹ ਮਿਲ ਰਹੀ ਸੀ ਸੁਣਨ ਨੂੰ ਕਿ ਸ਼ਾਇਦ ਕੱਲ ਨੂੰ ਪਟਿਆਲਾ ਬੰਦ ਵੀ ਹੋਏਗਾ, ਤੇ ਰਿਐਕਸ਼ਨ ਵੀ ਆਉਣੇ ਸਟਾਰਟ ਹੋ ਗਏ ਆ। ਚੀਫ ਮਿਨਿਸਟਰ ਤੋਂ ਲੈ ਕੇ ਹੋਰ ਆਗੂ ਸਾਹਿਬਾਨ ਨੇ ਜਿਹੜੇ, ਉਹ ਸਾਰੇ ਹੀ ਰਿਐਕਸ਼ਨ ਦੇ ਰਹੇ ਆ, ਸਾਰੇ ਹੀ ਆਪੋ ਆਪਣਾ ਰੱਦੇ ਅਮਲ ਦੇ ਰਹੇ ਆ ਇਸ ਮੁੱਦੇ ਤੇ। ਪਰ ਗੱਲ ਇਹ ਹੈ ਕਿ ਉਹ ਕੌਣ ਆ, ਉਹਦਾ ਮਕਸਦ ਕੀ ਸੀ, ਕਿ ਅੱਗੇ ਵਾਂਗੂ ਜਿਵੇਂ ਆਮ ਆਪਾਂ ਕੇਸਾਂ ਦੇ ਵਿੱਚ ਦੇਖਦੇ ਹੀ ਆ ਕਿ ਇਹ ਮੰਦ ਬੁੱਧੀ ਹੁੰਦੇ ਆ ਜਾਂ ਮਾਨਸਿਕ ਤੌਰ ਤੇ ਠੀਕ ਨਹੀਂ ਕਰਾਰ ਦਿੱਤੇ ਜਾਂਦੇ ਆ। ਤੇ ਇਹ ਚੀਜ਼ ਜਿਹੜੀ ਹੈ ਵੇਖਣ ਵਾਲੀ ਹੈ ਕਿ ਇਸ ਨਾਜ਼ੁਕ ਮੌਕੇ ਤੇ, ਕਿਉਂਕਿ ਇਲੈਕਸ਼ਨ ਹੈ, ਇਸ ਨਾਜ਼ੁਕ ਮੌਕੇ ਤੇ ਇਹ ਜਿਹੜੀ ਕੋਸ਼ਿਸ਼ ਹੋਈ ਹੈ ਬੇਅਦਬੀ ਦੀ, ਉਹ ਕਾਹਦਾ ਹਿੱਸਾ ਆ? ਕਿ ਉਹ ਅਚਨਚੇਤੀ ਵਾਪਰੇ ਵਰਤਾਰੇ ਦੇ ਵਿੱਚ ਕਹਿ ਲਓ ਕਿ ਇਹ ਜੋ ਇੱਕ ਅਣਕਿਆਸਿਆ ਹੁੰਦਾ ਹੈ, ਉਹ ਉਸੇ ਚੀਜ਼ ਤੇ ਹਿੱਸਾ ਹੈ ਜਾਂ ਕੋਈ ਸਾਜ਼ਿਸ਼ ਹੈ? ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਜਿਹੜੇ ਹਿੰਦੂ ਭਾਈਚਾਰੇ ਦੇ ਬੰਦੇ ਆ ਉਹਨਾਂ ਨੂੰ ਮੁੱਖ ਰੱਖ ਕੇ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਔਰ ਉਹ ਇਨਵੈਸਟੀਗੇਸ਼ਨ ਉਹਦੇ ਸਾਹਮਣੇ ਹੀ ਹੋਵੇ। ਇਨਵੈਸਟੀਗੇਸ਼ਨ ਉਹਦੇ ਸਾਹਮਣੇ ਹੋਵੇ ਕਿ ਹਾਂ ਭਾਈ, ਜੋ ਵੀ ਅਸੀਂ ਪੁੱਛਾਂ ਦੱਸਾਂਗੇ ਉਹ ਤੁਹਾਡੇ ਸਾਹਮਣੇ ਹੋਵੇਗਾ, ਤਾਂ ਕਿ ਇੱਕ ਭਰੋਸਾ ਬਣਿਆ ਰਹੇ। ਜੇ ਪੁਲਿਸ ਆਪਣੇ ਪੱਧਰ ਤੇ ਕਰਦੀ ਹੈ ਇਨਵੈਸਟੀਗੇਟ ਮਾਮਲੇ ਨੂੰ, ਤਾਂ ਉਹ ਕੱਚ ਪੱਕ ਜਾ ਰਹਿ ਜਾਂਦਾ। ਤਾਂ ਬਹਰਹਾਲ ਹੁਣ ਕੱਲ ਨੂੰ ਦੇਖੋ ਕੀ ਬਣਦਾ, ਸ਼ਹਿਰ ਬੰਦ ਰਹਿੰਦਾ ਹੈ ਜਾਂ ਕਿਸ ਤਰ੍ਹਾਂ ਕੀ ਕਰਦੇ ਆ ਹਿੰਦੂ ਭਾਈਚਾਰੇ ਵਾਲੇ ਲੋਕ। ਪਰ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਸਾਜ਼ਿਸ਼ ਲੱਗਦੀ ਆ। ਕੱਲ ਬੰਦਾ ਜਿਹੜਾ ਫੜਿਆ ਸੀ ਉਹ ਮੇਰੇ ਖਿਆਲ ਦੇ ਨਾਲ ਇੱਧਰ ਅਜਨਾਲੇ ਸਾਈਡ, ਜੀ। ਤੇ ਉਹ ਕਹਿ ਰਹੇ ਸੀ ਕਿ ਲੱਖ ਰੁਪਈਆ ਮੰਨਿਆ ਉਹ, ਮੈਨੂੰ ਲੱਖ ਰੁਪਈਆ ਦੇਣਾ ਕੀਤਾ ਸੀ। ਤਾਂ ਕਿਹੜਾ ਬੰਦਾ ਹੈ ਜਿਹੜਾ ਲੱਖ ਰੁਪਈਆ ਦੇ ਕੇ ਭੇਜ ਰਿਹਾ ਵਾ? ਉਹਨੇ ਨਾਂ ਲਿਆ ਬਕਾਇਦਾ, ਸ਼ਾਇਦ ਉਸ ਪਿੰਡ ਦਾ ਹੀ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜੜ ਤੱਕ ਪਹੁੰਚ ਕੇ ਖਤਮ ਕੀਤਾ ਜਾਣਾ ਚਾਹੀਦਾ। ਠੀਕ ਹੈ, ਸਾਰੇ ਸਜ਼ਾ ਮੰਗਦੇ ਨੇ, ਸਾਰੇ ਸਖਤ ਕਾਰਵਾਈ ਮੰਗਦੇ ਨੇ, ਉਹ ਆਪਣੀ ਥਾਂ ਤੇ, ਪਰ ਇਹ ਸਾਜ਼ਿਸ਼ ਕਿਉਂ ਵਾਪਰ ਰਹੀ ਹੈ? ਇਹ ਤੇ ਆਪਾਂ ਨੂੰ ਵੀ ਪਤਾ ਕਿ ਇਲੈਕਸ਼ਨ ਦੇ ਵਿੱਚ ਪੋਲਰਾਈਜੇਸ਼ਨ ਦਾ ਫਾਇਦਾ ਕਿਹਨਾਂ ਨੂੰ ਹੁੰਦਾ ਹੈ? ਸਿਆਸਤਦਾਨਾਂ ਨੂੰ। ਉਹ ਹੈ ਤਾਂ ਕਿਤੇ ਨਾ ਕਿਤੇ ਕੋਈ ਸਿਆਸਤਦਾਨ ਹੀ ਹੈ ਨਾ। ਫਿਰ ਜੇ ਆਪਾਂ ਇਹਨੂੰ ਸਾਜ਼ਿਸ਼ ਮੰਨ ਕੇ ਚੱਲਦੇ ਆ, ਕਿਉਂਕਿ ਅੱਗੇ ਤੇ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਹੀ ਹੁਣ ਪਿਛਲੇ 6-7 ਸਾਲ ਤੋਂ ਜਿਸ ਤਰ੍ਹਾਂ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਔਰ ਉਸ ਤੋਂ ਬਾਅਦ ਸਮਾਜ ਦੇ ਵਿੱਚ ਕਤਾਰਬੰਦੀ ਹੁੰਦੀ ਹੈ, ਤਾਂ ਉਹ ਤਾਂ ਰਾਜਨੀਤਿਕ ਜਿਹੜੀਆਂ ਧਿਰਾਂ ਹੈ ਉਹਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਊ ਕਿ ਹਾਂ ਭਾਈ, ਅਸਲ ਦੇ ਵਿੱਚ ਫਾਇਦਾ ਲੋਕਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਹੈ ਨਹੀਂ। ਜਿਨ੍ਹਾਂ ਨੂੰ ਫਾਇਦਾ, ਤੇ ਕਿਉਂ ਨਾ ਉਹਨਾਂ ਦੇ ਵੱਲ ਅਸੀਂ ਸ਼ੱਕ ਦੀ ਨਿਗਾਹ ਨਾਲ ਵੇਖੀਏ ਕਿ ਸਾਰਾ ਕੁਝ ਭਾਈ ਤੁਸੀਂ ਪੋਲਰਾਈਜੇਸ਼ਨ ਵਾਸਤੇ ਕਰਵਾਉਂਦੇ ਹੋ। ਖੈਰ ਚਲੋ, ਮੈਂ ਕਿਸੇ ਤੇ ਦੋਸ਼ ਨਹੀਂ ਮੜਦਾ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ। ਸਾਡੀ ਹਮੇਸ਼ਾ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਰਿਆਦਾ 'ਚ ਰਹਿ ਕੇ ਅਸੀਂ ਠਰਮੇ ਨਾਲ ਬੋਲੀਏ। ਪਰ ਇਹ ਤੇ ਸਾਫ਼ ਹੈ ਨਾ ਕਿ ਜੇ ਕੋਈ ਸਾਜ਼ਿਸ਼ ਹੁੰਦੀ ਹੈ ਤਾਂ ਪੋਲਰਾਈਜੇਸ਼ਨ ਦੀ ਜਿਹੜੀ ਇਸ ਤਰ੍ਹਾਂ ਦੀ ਇੱਕ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਸਿਆਸਤਦਾਨਾਂ ਦੀ, ਤਾਂ ਕਿਤੇ ਨਾ ਕਿਤੇ ਕੋਈ ਸਿਆਸੀ ਜਿਹੜੀ ਹੈ ਉਹ ਸ਼ਰਾਰਤ ਫਿਰ ਨਜ਼ਰ ਆਉਂਦੀ ਹੈ। ਜੀ। ਇਹ ਬੜੀ ਜਿਹੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਦੀਆਂ ਸ਼ਰਾਰਤਾਂ ਅਕਸਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਹੈ ਉਹ ਹੋਣ ਲੱਗ ਗਈਆਂ ਨੇ। ਕਿੰਨੀਆਂ ਬੇਅਦਬੀਆਂ ਦੇ ਕਾਂਡ ਹੁਣ ਤੱਕ ਚੌਂਸ਼-ਫੇਰਿਓਂ ਆਪਾਂ ਨੂੰ ਪਤਾ ਨੇ, ਹੋ ਚੁੱਕੇ ਨੇ, ਤੇ ਬਣਦਾ ਕੀ ਆ, ਸਿੱਟਾ ਕੀ ਆ, ਕੁਛ ਵੀ ਜਿਹੜਾ ਸਿੱਟਾ ਉਹ ਨਹੀਂ ਨਿਕਲ ਰਿਹਾ। ਕੋਈ ਪਤਾ ਨਹੀਂ ਲੱਗ ਰਿਹਾ ਵੀ ਕੌਣ ਕਰਵਾ ਰਿਹਾ ਹੈ, ਕਿੱਦਾਂ। ਹੱਥ ਤੇ ਹੱਥ ਧਰੀ ਜਿਹੜੀਆਂ ਸਰਕਾਰਾਂ ਵੀ, ਪ੍ਰਸ਼ਾਸਨ ਵੀ ਉੱਦਾਂ ਹੀ ਜਿਹੜਾ ਉਹ ਬੈਠਾ ਆ। ਅਗਲੀ ਮਿੰਟੂ ਜੀ ਵੱਡੀ ਖਬਰ ਇੱਕ ਹੋਰ, ਮਜੀਠੀਆ ਦੀ ਜ਼ਮਾਨਤ ਹੋਈ ਜੀ ਰੱਦ।
ਦੇਖੋ, ਕੁਛ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਤੇ ਇਹ ਵੀ ਖਬਰ ਹੈ ਕਿ ਸ਼ਾਇਦ ਅਰੈਸਟ ਵੀ ਹੋਈ ਹੈ, ਪਰ ਪੁਸ਼ਟੀ ਨਹੀਂ ਹੈ ਇਹਦੇ ਵਿੱਚ। ਹੂੰ, ਹੂੰ, ਹੂੰ। ਗੱਲਾਂ ਚੱਲ ਰਹੀਆਂ, ਮੇਰੇ ਖਿਆਲ ਦੇ ਨਾਲ ਅਫਵਾਹ ਹੀ ਹੈ, ਹਾਲ ਦੀ ਘੜੀ ਉਸਨੂੰ ਅਸੀਂ ਅਫਵਾਹ ਹੀ ਕਰਾਰ ਦੇਵਾਂਗੇ। ਕਿਉਂਕਿ ਪੋਸਟਾਂ ਵਗੈਰਾ ਘੁੰਮ ਰਹੀਆਂ, ਕੁਝ ਲੋਕ ਦਾਵਾ ਕਰ ਰਹੇ ਹੈ ਕਿ ਮਜੀਠੀਆ ਦੀ ਅਰੈਸਟ ਹੋ ਗਈ ਹੈ, ਪਰ ਮੈਂ ਅਪੀਲ ਕਰੂੰਗਾ ਕਿ ਹਾਲ ਦੀ ਘੜੀ ਜਦੋਂ ਤੱਕ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ, ਕੋਈ ਅਫੀਸ਼ੀਅਲ ਪੁਸ਼ਟੀ ਨਹੀਂ ਹੁੰਦੀ, ਤਾਂ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਜਾਣਾ ਚਾਹੀਦਾ। ਕਾਫੀ ਪੋਸਟ ਉੱਧਰ ਵੀ ਘੁੰਮ ਰਹੀ ਸੀਗੀ। ਤਾਂ ਖੈਰ ਦੇਖੋ, ਗੱਲ ਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਅੱਜ ਫੇਰ ਦੁਬਾਰ ਤੋਂ ਜ਼ਿਰਾ ਹੋਈ ਆ। ਮਾੜਾ ਜਿਹਾ ਆਪਾਂ ਇਹਨੂੰ ਦੇਖ ਲਈਏ ਕਾਨੂੰਨੀ ਨੁਕਤੇ ਨਿਗਾਹ ਤੋਂ, ਕਿ ਅੱਗੇ ਜਿਹੜੀ ਰਾਹਤ ਮਿਲੀ ਸੀ ਉਹ ਇੰਟਰਮ ਬੇਲ ਦੀ ਸੀਗੀ। ਮਤਲਬ ਕਿ ਕਾਰ ਦੀ ਜ਼ਮਾਨਤ ਦਿੱਤੀ ਜਾਂਦੀ ਹੈ ਤੁਹਾਨੂੰ ਕਿ ਤੁਸੀਂ ਆਪਣਾ ਮਤਲਬ ਕਿ ਭਾਈ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ ਜੀ। ਔਰ ਸਹਿਯੋਗ ਕਰਨਾ ਜਾਂਚ ਪੜਤਾਲ ਦੇ ਵਿੱਚ। ਪਰ ਜਿਹੜੀ ਪੱਕੀ ਬੇਲ, ਇਹਨੂੰ ਆਪਾਂ ਰੈਗੂਲਰ ਬੇਲ ਕਹਿੰਦੇ ਆ, ਕਿ ਰੈਗੂਲਰ ਬੇਲ ਜਿਹੜੀ ਹੈ ਉਹ ਇੱਕ ਫੇਰ ਵੱਖਰੇ ਤੌਰ ਤੇ ਜ਼ਿਰਾ ਹੋਣ ਤੋਂ ਬਾਅਦ ਫੈਸਲੇ ਦੇ ਤੌਰ ਤੇ ਲਈ ਜਾਂਦੀ ਹੈ ਕਿ ਹਾਂ ਭਾਈ ਜ਼ਮਾਨਤ ਬਣਦੀ ਹੈ ਜਾਂ ਨਹੀਂ। ਵੈਸੇ ਸੱਚ ਦੱਸਾਂ ਤਾਂ ਮੇਰੇ ਵਾਸਤੇ ਖਾਸਾ ਹੈਰਾਨੀ ਵਾਲਾ ਵਿਸ਼ਾ ਹੈ ਕਿ ਇੰਟਰਮ ਬੇਲ ਮਿਲੀ ਵਿਕਰਮ ਸਿੰਘ ਮਜੀਠੀਆ ਨੂੰ। ਔਰ ਨਾ ਭੁੱਲਣਯੋਗ ਗੱਲ ਇਹ ਵੀ ਆ ਕਿ ਐਕਸਟੈਂਸ਼ਨ ਵੀ ਹੋਈ ਉਸ ਤੋਂ ਹੂੰ, ਬਾਅਦ। ਹੂੰ। ਤੇ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਇਨਵੈਸਟੀਗੇਸ਼ਨ ਜੁਆਇਨ ਵੀ ਕਰ ਲਈ, ਤੇ ਬੰਦਾ ਕੋਈ ਕਿਤੇ ਜਾ ਨਹੀਂ ਰਿਹਾ, ਸ਼ਰਤਾਂ ਦਾ ਪਾਲਣ ਕਰ ਰਿਹਾ। ਆਮ ਤੌਰ ਤੇ ਕੀ ਹੁੰਦਾ, ਜੇ ਆਪਾਂ ਆਮ ਤੌਰ ਤੇ ਜਰਨਲੀ ਦੇਖੀਏ ਤਾਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਜਦੋਂ ਇੰਟਰਮ ਬੇਲ ਦੀ ਇਸ ਤਰ੍ਹਾਂ ਦੀ ਸਹੂਲੀਅਤ ਮਿਲ ਜਾਂਦੀ ਹੈ ਔਰ ਉਸ ਤੋਂ ਬਾਅਦ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੇ ਹੋ, ਫਿਰ ਤੁਸੀਂ ਹਰੇਕ ਤਰ੍ਹਾਂ ਦਾ ਸਹਿਯੋਗ ਕਰਦੇ ਹੋ, ਤਾਂ ਰੈਗੂਲਰ ਬੇਲ ਕਰ ਦਿੱਤੀ ਜਾਂਦੀ ਹੈ। ਹੂੰ, ਮਤਲਬ ਕਿ ਹੂੰ। ਉਸੇ ਹੀ ਆਰਜ਼ੀ ਜ਼ਮਾਨਤ ਨੂੰ ਰੈਗੂਲਰ ਕਰ ਦਿੱਤਾ ਜਾਂਦਾ, ਕਿਉਂਕਿ ਬੰਦਾ ਜਿਹੜਾ ਉਹ ਬਾਹਰ ਹੀ ਆ ਇਨਵੈਸਟੀਗੇਸ਼ਨ ਦੇ ਵਿੱਚ, ਉਹ ਸਹਿਯੋਗ ਕਰ ਰਿਹਾ। ਤਾਂ ਫਿਰ ਕੋਈ ਨਹੀਂ ਬਣਦਾ, ਕੋਈ ਤੁਕ ਨਹੀਂ ਬਣਦਾ ਕਿ ਨਾ ਜ਼ਮਾਨਤ ਦਿੱਤੀ ਜਾਵੇ। ਪਰ ਇਹ ਮੇਰੇ ਲਈ ਖਾਸਾ ਕਹ ਲੋ ਕਿ ਹੈਰਾਨਗੀ ਵਾਲਾ ਵਿਸ਼ਾ ਹੈ ਕਿ ਇਸ ਤਰ੍ਹਾਂ ਇੰਟਰਮ ਬੇਲ ਮਿਲੀ ਔਰ ਉਸ ਤੋਂ ਬਾਅਦ ਐਕਸਟੈਂਸ਼ਨ ਵੀ ਹੋਈ। ਪਰ ਅੱਜ ਅਦਾਲਤ ਦਾ ਰੁਖ ਫਿਰ ਕੋਈ ਦੇਰ ਸ਼ਾਮ ਵੱਖਰਾ ਹੋ ਗਿਆ। ਖੈਰ, ਮਾਮਲਾ ਕੀ ਹੈ ਕਿ ਦੁਬਾਰ ਤੋਂ ਜ਼ਿਰਾ ਹੋਈ। ਪਹਿਲਾਂ ਖਬਰ ਆਈ ਕਿ ਫੈਸਲਾ ਰਾਖਵਾਂ ਰੱਖ ਲਿਆ ਗਿਆ। ਤਾਂ ਫੈਸਲਾ ਰਾਖਵੇਂ ਰੱਖਣ ਤੋਂ ਭਾਵ ਹੁੰਦਾ ਕਿ ਅਦਾਲਤ ਕਿਸੇ ਵੀ ਵੇਲੇ ਫੈਸਲਾ ਸੁਣਾ ਸਕਦੀ ਹੈ। ਕਈ ਵਾਰ 1-2 ਦਿਨ ਲੱਗ ਵੀ ਜਾਂਦੇ ਆ, ਕਈ ਵਾਰ ਫੈਸਲਾ ਜਿਹੜਾ ਉਸੇ ਦਿਨ ਸੁਣਾ ਦਿੱਤਾ ਜਾਂਦਾ। ਤਾਂ ਸ਼ਾਮ ਨੂੰ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਕਰ ਦਿੱਤੀ ਗਈ ਹੈ। ਹੁਣ ਖਾਰਜ ਹੋਣ ਤੋਂ ਬਾਅਦ ਨੈਕਸਟ ਸਟੈਪ ਕੀ ਹੋਏਗਾ, ਇਹ ਹਾਲ ਦੀ ਘੜੀ ਕਲੀਅਰ ਨਹੀਂ ਹੋਇਆ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਨਾ ਜ਼ਰੂਰ ਆਖਿਆ ਕਿ ਅਸੀਂ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਨੇ ਆ ਔਰ ਸਾਡੀ ਇਹ ਕਾਨੂੰਨੀ ਜਦੋਜਹਿਦ ਜਿਹੜੀ ਹੈ ਜਾਰੀ ਰਹੇਗੀ। ਤਾਂ ਦੇਖੋ ਹੁਣ ਕੀ ਬਣਦਾ ਕੀ ਨਹੀਂ ਬਣਦਾ। ਪਰ ਇਹ ਤੇ ਸਾਫ਼ ਹੈ ਨਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਿੱਜੀ ਤੌਰ ਤੇ ਹੀ ਝਟਕਾ ਨਹੀਂ ਹੈ, ਇਹ ਤੇ ਆਪਾਂ ਨੂੰ ਵੀ ਪਤਾ ਹੈ। ਕਿਉਂਕਿ ਮਾਝੇ ਦੇ ਵਿੱਚ ਜੇ ਤੁਸੀਂ ਦੇਖੋਗੇ, ਤੁਸੀਂ ਕਿਸੇ ਨੂੰ ਫੋਨ ਕਰ ਲੈਣਾ, ਪੁਸ਼ਟੀ ਕਰ ਲੈਣਾ ਇਸ ਗੱਲ ਦੀ ਕਿ ਕੁਝ ਸੀਟਾਂ ਤੇ ਬੜੀ ਤੇਜ਼ੀ ਦੇ ਨਾਲ ਟੱਕਰ ਬਦਲੀ ਹੈ ਅੱਗੇ ਨਾਲੋਂ। ਹੂੰ, ਹੂੰ। ਕਿਉਂਕਿ ਪਿਛਲੀ ਵਾਰੀ ਤੇ ਤਕਰੀਬਨ ਆਪਾਂ ਕਹਿ ਲਈਏ ਕਿ ਕਾਂਗਰਸ ਇੱਕ ਤਰਫਾ ਲੜਾਈ ਬਣਾ ਕੇ ਚੱਲ ਰਹੀ ਸੀਗੀ ਪਿਛਲੇ ਇਲੈਕਸ਼ਨ 'ਚ। ਤਾਂ ਇਸ ਵਾਰੀ ਕੀ ਹੈ ਕਿ ਕੁਝ ਸੀਟਾਂ ਤੇ ਅਕਾਲੀ ਆਪਣੇ, ਕੁਝ ਸੀਟਾਂ ਜਿਹੜੀਆਂ ਜ਼ਿਆਦਾਤਰ ਸੀਟਾਂ ਕਾਂਗਰਸ ਵੀ ਲੜਾਈ ਦੇ ਵਿੱਚ ਆਪਿਆ, ਆਮ ਆਦਮੀ ਪਾਰਟੀ ਦੀ ਕੁਛ ਥਾਵਾਂ ਤੇ ਹੈ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਫਾਈਟ ਬੜੀ ਜ਼ਬਰਦਸਤ ਨਜ਼ਰ ਆ ਰਹੀ ਸੀ ਮਾਝੇ ਦੇ ਵਿੱਚ। ਖਾਸ ਤੌਰ ਤੇ ਤੁਸੀਂ ਕਿਸੇ ਨੂੰ ਵੀ ਫੋਨ ਕਰ ਲਿਓ, ਤੁਹਾਨੂੰ ਜੀ। ਦੱਸੇਗਾ ਕਿ ਹਾਂ ਕੁਝ ਸੀਟਾਂ ਤੇ ਅਕਾਲੀ ਬਈ ਜਿਹੜੇ ਅੱਪ ਜਾ ਰਹੇ ਆ। ਤਾਂ ਇਸੇ ਤਰ੍ਹਾਂ ਦੁਆਬੇ ਦੇ ਵਿੱਚ ਵੀ ਸੀਗਾ ਕਿ ਬੜੀ ਹੈਰਾਨਗੀ ਵਾਲੀ ਗੱਲ ਸੀਗੀ ਕਿ ਕੁਝ ਸੀਟਾਂ ਤੇ ਅਕਾਲੀ ਬਹੁਤ ਜ਼ਬਰਦਸਤ ਤਰੀਕੇ ਨਾਲ, ਕਿਉਂਕਿ ਉੱਥੇ ਬਸਪਾ ਵੀ ਹੈ, ਤਾਂ ਕਾਫੀ ਤਰ੍ਹਾਂ ਨਾਲ ਕਹਿ ਲਓ ਕਿ ਜ਼ਬਰਦਸਤ ਤਰੀਕੇ ਨਾਲ ਵਾਪਸੀ ਕਰ ਰਹੇ ਸਨ ਦੁਆਬੇ ਦੇ ਵਿੱਚ ਵੀ। ਪਰ ਉਹ ਚੀਜ਼ਾਂ ਜਿਹੜੀਆਂ ਉਹ ਜਦੋਂ ਤੁਹਾਨੂੰ ਇੱਕ ਨਿੱਜੀ ਤੌਰ ਤੇ ਨੁਕਸਾਨ ਤੇ ਦਿੰਦੀਆਂ ਨੇ, ਉਦੋਂ ਨਾਲ ਜਥੇਬੰਦਕ ਤੌਰ ਤੇ ਵੀ ਤੁਹਾਡਾ ਨੁਕਸਾਨ ਹੁੰਦਾ ਹੈ। ਤਾਂ ਖਾਸ ਤੌਰ ਤੇ ਜਿਵੇਂ ਆਪਾਂ ਦੇਖੀਏ, ਵੇਖੋ ਕਿਵੇਂ ਪਲ ਦਰ ਪਲ ਸਮੀਕਰਨ ਬਦਲਦੇ ਆ। ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਤਾਂ ਅਕਾਲੀ ਦਲ ਹਮਲਾਵਰ ਵੀ ਹੋ ਗਿਆ ਸੀਗਾ ਨਾ, ਜੀ। ਔਰ ਕਿਤੇ ਨਾ ਕਿਤੇ ਗਰਾਊਂਡ ਤੇ ਉਹਨਾਂ ਦੇ ਬੰਦਿਆਂ ਨੂੰ ਇੱਕ ਰਸਤਾ ਵੀ ਮਿਲਿਆ, ਸਕੇਪ ਰੂਟ ਵੀ ਮਿਲਿਆ ਕਿ ਹਾਂ ਭਾਈ ਇਹ ਸਾਰਾ ਕੁਛ ਦੇਖ ਲਓ, ਜੇ ਗਲਤ ਹੁੰਦਾ ਤਾਂ ਫਿਰ ਕਾਨੂੰਨ ਸਾਡੀ ਪਿੱਠ ਕਿਉਂ ਥਾਪੜਦਾ, ਕਾਨੂੰਨ ਸਾਡਾ ਪੱਖ ਕਿਉਂ ਪੂਰਦਾ। ਐਸੀਆਂ ਗੱਲਾਂ ਹੁੰਦੀਆਂ ਨੇ। ਪਰ ਉਹ ਸਾਰਾ ਕੁਛ ਫਿਰ ਰਾਤੋਂ ਰਾਤ ਬਦਲ ਗਿਆ। ਜਿੱਦਾਂ ਕਹਿ ਰਾਤੋਂ ਰਾਤ ਕੀ ਹੈ ਕਿ ਇਹ ਕੁਛ ਘੰਟਿਆਂ ਦੀ ਗੇਮ 'ਚ ਬਦਲ ਗਿਆ। ਤਾਂ ਜ਼ਾਹਰਾ ਜੀ ਗੱਲ ਆ, ਵਿਕਰਮ ਸਿੰਘ ਮਜੀਠੀਆ ਵਾਸਤੇ ਤੇ ਨਿੱਜੀ ਤੌਰ ਤੇ ਇਹ ਝਟਕਾ ਦੇਣ ਵਾਲਾ ਹੈ ਹੀ ਹੈ।
ਤਾਂ ਜਥੇਬੰਦਕ ਤੌਰ ਤੇ ਜੇ ਦੇਖੀਏ, ਪਾਰਟੀ ਲੈਵਲ ਤੇ ਦੇਖੀਏ, ਤਾਂ ਉਹ ਵੀ ਘੱਟ ਝਟਕਾ ਦੇਣ ਵਾਲਾ ਨਹੀਂ। ਮੈਂ ਜਿਵੇਂ ਕਿਹਾ ਕਿ ਮਾਝੇ ਦੇ ਵਿੱਚ ਅਕਾਲੀ ਦਲ ਹੈ ਜਿਹੜਾ, ਵਾਪਸੀ ਦਾ ਸੁਪਨਾ ਸੰਜੋ ਰਿਹਾ ਸੀਗਾ ਇਸ ਟਾਈਮ, ਤਾਂ ਕਰੂਸ਼ਲ ਮੌਕੇ ਤੇ ਆ ਕੇ ਇਸ ਤਰ੍ਹਾਂ ਦਾ ਝਟਕਾ ਉਹ ਨਾ ਸਿਰਫ ਮਜੀਠੀਏ ਨੂੰ ਨਿੱਜੀ ਤੌਰ ਤੇ ਬਲਕਿ ਪਾਰਟੀ ਦੇ ਤੌਰ ਤੇ ਵੀ ਨੁਕਸਾਨ ਦਿੰਦਾ ਨਜ਼ਰ ਆ ਰਿਹਾ। ਜੀ, ਜੀ। ਦੇਖੋ, ਸੋ ਗ੍ਰਿਫਤਾਰੀ ਹੁੰਦੀ ਹੈ ਜਾਂ ਨਹੀਂ ਹੁੰਦੀ, ਕੀ ਇੱਦਾਂ ਹੋਣ ਦੇ ਨਾਲ ਉਸਦੇ ਆਪਣੇ ਇਲੈਕਸ਼ਨ ਲੜਨ ਦੇ ਉੱਤੇ ਕੋਈ ਫ਼ਰਕ ਪੈ ਸਕਦਾ ਹੈ ਜਾਂ ਨਹੀਂ? ਨਹੀਂ 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 ਨਹੀਂ, ਉਹਦੀ ਅਰੈਸਟ ਹੋਵੇ, ਉਹ ਕੁਛ ਵੀ ਹੋਵੇ, ਇਲੈਕਸ਼ਨ ਲੜਨ ਤੋਂ ਨਹੀਂ ਰੋਕਿਆ ਜਾ ਸਕਦਾ ਵਿਕਰਮ ਸਿੰਘ ਮਜੀਠੀਆ ਨੂੰ। ਹਾਂ, ਇਹ ਹੁੰਦਾ ਕਿ ਸਜ਼ਾ ਹੋ ਜਾਂਦੀ ਹੈ ਜਦੋਂ ਕਿਸੇ ਬੰਦੇ ਨੂੰ, ਤਾਂ ਫਿਰ ਉਦੋਂ 6 ਸਾਲ ਤੱਕ ਦਾ ਇੱਕ ਇੰਡੀਆ ਦੇ ਵਿੱਚ ਉਹਨੂੰ ਕਹਿ ਦਿੰਦੇ ਆ ਪਾਬੰਦੀ ਵਾਲਾ ਪੀਰੀਅਡ ਕਹਿ ਲਓ ਕਿ ਬੈਨ ਕਹਿ ਲਓ, ਕਿ 6 ਸਾਲ ਵਾਸਤੇ ਇਲੈਕਸ਼ਨ ਹੈ ਜਿਹੜਾ ਫਿਰ ਤੁਸੀਂ ਨਹੀਂ ਲੜ ਸਕਦੇ। ਤਾਂ ਬਹਰਹਾਲ ऐसा कुछ भी है नहीं पॉसिबल कि रातों रात अरेस्ट हो जाएगी और उस तो बाद मुकदमा चलेगा, सजा हो जाएगी, ऐसा नहीं है। मेरा मानना है कि ये काफी लंबियां गेमां ਹੁੰਦੀਆਂ ਨੇ। ਬਹਰਹਾਲ ਇਲੈਕਸ਼ਨ ਤਾਂ ਵਿਕਰਮ ਸਿੰਘ ਮਜੀਠੀਆ ਲੜ ਦੇਣਗੇ, ਉਹਦੇ ਵਿੱਚ ਕੋਈ ਹੈ ਨਹੀਂ, ਕੋਈ ਮੈਨੂੰ ਨਹੀਂ ਲੱਗਦਾ ਕੋਈ ਸੰਕਟ ਵਾਲੀ ਗੱਲ ਹੈ। ਪਰ ਮੈਂ ਜਿਵੇਂ ਕਿਹਾ ਕਿ ਨਿੱਜੀ ਤੌਰ ਤੇ ਇੱਕ ਤੇ ਖੱਜਲ ਖੁਆਰੀ, ਔਰ ਸੈਕੰਡ ਚੀਜ਼ ਇਹ ਹੈ, ਤੁਸੀਂ ਦੇਖਿਆ ਹੋਣਾ ਕਿ ਜਿਵੇਂ ਚੰਨੀ ਨੂੰ ਰੇਤੇ ਦੇ ਮਾਮਲੇ 'ਚ ਘੇਰ ਰਹੇ ਸਨ, ਪੀਸੀ ਕੀਤੀ ਸੀ ਉਹਨਾਂ ਨੇ, ਮੇਰੇ ਖਿਆਲ ਦੇ ਨਾਲ ਕੱਲ ਹੀ ਪੀਸੀ ਕੀਤੀ ਆ, ਤਾਂ ਹਮਲਾਵਰ ਇੱਕ ਲੀਡਰ ਜਿਹੜਾ ਮਾਝੇ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੂੰ ਫਾਇਦੇਮੰਦ ਆ ਰਿਹਾ ਹੈ ਹੁਣ ਤੱਕ, ਤਾਂ ਉਹ ਖਾਸਾ ਜ਼ਿਆਦਾ ਨੁਕਸਾਨ ਇਸ ਪੱਖੋਂ ਤੱਕ ਹੋਏਗਾ ਹੀ ਹੋਏਗਾ। ਹਾਲਾਂਕਿ ਫਾਇਦੇਮੰਦ ਸ਼ਬਦ ਮੈਂ ਇਸਤੇਮਾਲ ਕੀਤਾ ਤੇ ਕੁਝ ਲੋਕ ਕਹਿਣਗੇ ਕਿ ਵਿਕਰਮ ਸਿੰਘ ਮਜੀਠੀਆ ਨੇ ਨੁਕਸਾਨ ਵੀ ਬਹੁਤ ਕੀਤਾ ਪਾਰਟੀ ਦਾ, ਪਰ ਉਹਨਾਂ ਵਾਸਤੇ ਤਾਂ ਫਾਇਦੇਮੰਦ ਐਸੈਟ ਹੀ ਇਸ ਟਾਈਮ ਗਿਣਾਂਗੇ। ਖੈਰ ਦੇਖੋ, ਇਲੈਕਸ਼ਨ ਦੀ ਕੋਈ ਸਮੱਸਿਆ ਨਹੀਂ, ਸਮੱਸਿਆ ਇਹੀ ਹੈ ਕਿ ਇਲੈਕਸ਼ਨ ਦਾ ਪ੍ਰਚਾਰ ਕਿੱਦਾਂ ਹੋਏਗਾ। ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਇਕਜੁੱਟ ਹੋ ਕੇ ਟਾਰਗੇਟ ਕਰ ਰਹੇ ਆਪ ਤੇ ਅਕਾਲੀ ਦਲ, ਸੀਐਮ ਚੰਨੀ ਇਹ ਕਹਿ ਰਹੇ ਨੇ। ਹਾਂਜੀ, ਦੇਖੋ ਉਹਨਾਂ ਦਾ ਦਿਲ ਦਾ ਦਰਦ ਆ ਗਿਆ ਜ਼ੁਬਾਨ ਤੇ, ਤਾਂ ਜਿਹੜੀ ਗੱਲ ਆਪਾਂ ਕਹਿ ਹੀ ਰਹੇ ਆ ਕਿ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ, ਫਿਰ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਚੰਨੀ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਰੇਤਾ ਚੋਰੀ ਕਰਦਾ ਵਾ, ਔਰ ਇਹਦੀ ਸ਼ਿਕਾਇਤ ਮੈਂ ਹਾਈ ਕਮਾਨ ਨੂੰ ਵੀ ਦਿੱਤੀ, ਪਰ ਅਫਸੋਸ ਦੀ ਗੱਲ ਆ, ਮੇਰੇ ਲਈ ਗਲਤ ਸੀਗਾ ਕਿ ਮੈਂ ਮਤਲਬ ਕਿ ਕਾਰਵਾਈ ਨਹੀਂ ਕੀਤੀ। ਤਾਂ ਨਾਲ ਹੀ ਜੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਵਾਲੇ ਤੇ ਅੱਜ ਗਵਰਨਰ ਕੋਲ ਵੀ ਗਏ ਸਨ ਮੰਗ ਪੱਤਰ ਲੈ ਕੇ, ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਨਾ ਇੱਕ ਦਰਦ, ਵੈਸੇ ਤਾਂ ਚਲੋ ਆਪਣੇ ਆਪ ਨੂੰ ਵਿਕਟਮ ਬਣਾ ਕੇ ਪੇਸ਼ ਕਰਨ ਦਾ ਯਤਨ ਕਰ ਰਹੇ ਆ, ਇੱਕ ਤਾਂ ਐਸੀ ਭਾਈਚਾਰੇ ਨਾਲ ਜੁੜਿਆ ਹੋਣ ਕਰਕੇ, ਔਰ ਸੈਕੰਡ ਚੀਜ਼ ਕਿ ਮੈਂ ਆਮ ਆਦਮੀ ਆ। ਵੈਸੇ ਅੱਜ ਉਹਨਾਂ ਨੇ ਲੋਕਾਂ ਤੋਂ ਸਮਾਂ ਮੰਗਿਆ, ਕਹਿੰਦੇ ਕਿ 111 ਦਿਨਾਂ ਵਾਸਤੇ ਬਣਾਇਆ, ਪੱਕੇ ਟਾਈਮ ਲਈ ਬਣਾ ਦਿਓ, ਨਜ਼ਾਰਾ ਆ ਜਾਏਗਾ, ਮਜ਼ਾ ਲਿਆ ਦਿਆਂਗਾ, ਸਵਾਦ ਲਿਆ ਦਿਆਂਗਾ, ਪੱਕਾ ਹੀ ਬਣਾ ਦਿਓ ਮੈਨੂੰ। ਸੋ ਉਹਨਾਂ ਨੇ ਆਪਣੇ ਵਾਸਤੇ ਇੱਕ ਛੋਟਾ ਜਿਹਾ ਲੋਕਾਂ ਤੋਂ ਤੋਹਫਾ ਵੀ ਮੰਗਿਆ। ਬਹਰਹਾਲ ਜੇ ਤੁਸੀਂ ਦੇਖੋਗੇ ਤਾਂ ਵੈਸੇ ਚਲੋ ਠੀਕ ਹੈ, ਵਿਕਟਮ ਕਾਰਡ ਵਗੈਰਾ ਇਹ ਰਾਜਨੀਤੀ ਦਾ ਹਿੱਸਾ ਆ, ਪਰ ਇੱਕ ਚੀਜ਼ ਜਿਹੜੀ ਨਾ ਨੋਟੇਬਲ ਹੈ ਇਹਦੇ ਵਿੱਚ, ਨੋਟ ਕਰਨ ਵਾਲੀ ਜਿਹੜੀ ਗੱਲ ਆ, ਉਹ ਤੁਸੀਂ ਜੇ ਗੌਰ ਨਾਲ ਦੇਖੋਗੇ ਤਾਂ ਚਰਨਜੀਤ ਸਿੰਘ ਚੰਨੀ ਉਹ ਲੱਗਦਾ ਜਿਵੇਂ ਕੱਲਾ ਪੈ ਗਿਆ ਹੋਵੇ। ਮਤਲਬ ਕਿ ਇਹ ਚੀਜ਼ ਤੁਸੀਂ ਜਦੋਂ ਹੁਣ ਮੈਂ ਦੱਸੂਗਾ ਤਾਂ ਤੁਸੀਂ ਨੋਟ ਕਰ ਲੈਣੀ ਹੈ ਬੜੀ ਇਜ਼ੀਲੀ, ਤੁਸੀਂ ਇਸ ਚੀਜ਼ ਨੂੰ ਲੈ ਲਓਗੇ ਕਿ ਸ਼ੁਰੂ ਦੇ ਵਿੱਚ ਤੇ ਠੀਕ ਆ, ਕੁਛ ਮੰਤਰੀ ਸਾਹਿਬਾਨ ਆਉਂਦੇ ਆ, ਪ੍ਰੈਸ ਕਾਨਫਰੰਸ ਕਰਦੇ ਆ, ਪਰ ਹੌਲੀ 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 ਜੇ ਤੁਸੀਂ ਦੇਖੋਗੇ ਕੋਈ ਵੱਡਾ ਲੀਡਰ ਸਟੈਂਡ ਲੈਂਦਾ ਨਜ਼ਰ ਨਹੀਂ ਆਉਂਦਾ। ਚਰਨਜੀਤ ਸਿੰਘ ਚੰਨੀ ਇਕੱਲਾ ਹੀ ਕਰ ਗਿਆ। ਉਹਦਾ ਇੱਕ ਕਾਰਨ ਹੈ, ਆਪਾਂ ਨੂੰ ਵੀ ਪਤਾ ਹੈ, ਰੇਤ ਦੇ ਇਸ ਖੇਡ ਦੇ ਵਿੱਚ ਤਕਰੀਬਨ ਕਹਿ ਲਓ ਸੱਤਾਧਾਰੀ ਤੇ ਜਿਹੜੇ ਲੀਡਰ ਹੁੰਦੇ ਆ ਨਾ ਉਹ ਘਿਰ ਜਾਂਦੇ ਨੇ, ਤਾਂ ਬਹੁਤਾ ਕੋਈ ਮੂੰਹ ਨਹੀਂ ਖੋਲਦਾ ਕਿ ਕਿਤੇ ਮੇਰੇ ਮੂੰਹ 'ਚ ਮੱਖੀਆਂ ਨਾ ਪੈ ਜਾਣ ਮੁੜ ਕੇ, ਭਾਈ ਮੈਂ ਕੀ ਕਰੂੰਗਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਵੀ ਸਟੇਟਮੈਂਟ ਜੇ ਲਓਗੇ ਤਾਂ ਡਿਪਲੋਮੈਟਿਕ ਹੈ, ਪਿਓਰਲੀ ਡਿਪਲੋਮੈਟਿਕ ਹੈ ਕਿ ਕਾਨੂੰਨ ਆਪਣੀ ਦੇਖੋ ਜੀ ਚਾਲ ਚੱਲਦਾ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਜੇ ਸਬੂਤ ਨਿਕਲ ਆਏ ਤੇ ਮੈਂ ਇਹਦੀ ਕਰੜੀ ਨਿੰਦਿਆ ਕਰੂੰਗਾ, ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਵਗੈਰਾ ਵਗੈਰਾ। ਮਤਲਬ ਕਿ ਜੋ ਹਮਲਾਵਰ ਸ਼ੈਲੀ ਹੈ ਨਵਜੋਤ ਸਿੰਘ ਸਿੱਧੂ ਦੀ, ਜੋ ਧਾਕੜ ਸਟੈਂਡ ਗਿਣਿਆ ਜਾਂਦਾ ਹੈ, ਉਹ ਸਾਰਾ ਕੁਝ ਗਾਇਬ ਹੈ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਦੇ ਵਿੱਚ। ਸੋ ਇਸੇ ਕਰਕੇ ਹੀ ਕਿਤੇ ਨਾ ਕਿਤੇ ਉਹਨਾਂ ਨੇ
ਆਪਣੇ ਆਪ ਨੂੰ ਵਿਕਟਮ ਬਣਾ ਕੇ ਪੇਸ਼ ਕੀਤਾ, ਔਰ ਸ਼ਾਇਦ ਪਾਰਟੀ ਦੇ ਅੰਦਰ ਵੀ ਕਿਤੇ ਨਾ ਕਿਤੇ ਮੈਸੇਜ ਦੇਣ ਦਾ ਯਤਨ ਕੀਤਾ ਹੈ ਕਿ ਭਾਈ ਸਾਰੇ ਹੀ ਮੇਰੇ ਖਿਲਾਫ ਇਕਜੁੱਟ ਹਮਲਾ ਕਰ ਰਹੇ ਨੇ, ਤਾਂ ਤੁਸੀਂ ਕੀ ਕਰ ਰਹੇ ਹੋ? ਤਾਂ ਤੁਸੀਂ ਮੈਨੂੰ ਇਕੱਲੇ ਨੂੰ ਛੱਡ ਦਿੱਤਾ। ਪਰ ਇਹ ਦੁਨੀਆਦਾਰੀ ਹੈ, ਨਾ ਰੋ ਕਮਲੀਏ ਨਾ ਰੋ, ਇਹ ਦੁਨੀਆਦਾਰੀ ਹੈ। ਇਹ ਦੁਨੀਆਦਾਰੀ ਹੈ, ਨੇਤਾਗਿਰੀ ਤੇ ਆਪਣੀ ਥਾਂ ਤੇ ਆ। ਉਹ ਇੱਕ ਗਾਣਾ ਸੀਗਾ ਜਿਹਦੇ ਚ ਦੁਰਗਾ ਰੰਗੀਲਾ ਕਹਿੰਦਾ, ਔਖੇ ਵੇਲੇ ਮਿੱਤਰ ਕੀ ਛੱਡ ਜਾਂਦੇ ਆਪਣੇ ਸਾਏ ਨੇ। ਤਾਂ ਮੁਸੀਬਤ ਦੇ ਵਿੱਚ ਪੰਜਾਬੀ ਦੀ ਇੱਕ ਕਹਾਵਤ ਆ, ਉਹ ਬਿਲਕੁਲ ਫਿੱਟ ਬੈਠਦੀ ਹੈ, ਤਾਰੋ ਸੂਰਮਿਆ ਆਪਣੀ ਬਾਈ। ਮਤਲਬ ਖੀਰ ਦੇ ਵਿੱਚ ਮੁਸੀਬਤ ਦਾ ਦਰਿਆ ਤੁਸੀਂ ਆਪਣੀਆਂ ਬਾਹਾਂ ਦੇ ਸਿਰ ਤੇ ਤਰਨਾ ਹੁੰਦਾ। ਸੋ ਤੁਰਿਆ ਚੱਲ, ਤੁਰਿਆ ਚੱਲ। ਦੇਖੋ ਚੰਨੀ ਕਿੱਥੇ ਤੱਕ ਜਾ ਹੁੰਦਾ ਆ। ਅਗਲੀ ਜਿਹੜੀ ਗੱਲ ਕਰੀਏ, ਚੀਮਾ ਨੇ ਕੀਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਗ੍ਰਿਫਤਾਰੀ ਦੀ ਜਿਹੜੀ ਉਹ ਮੰਗ ਕੀਤੀ ਆ। ਦੇਖੋ ਇਹ ਤੇ ਦੋ ਗੱਲਾਂ ਜਿਹੜੀਆਂ ਅੱਜ ਨੇ ਮੈਨੂੰ ਨਖੇਧੀਆਂ ਲੱਗੀਆਂ। ਇੱਕ ਤੇ ਇਹ ਹੈ ਕਿ ਅੱਜ ਜਿਵੇਂ ਨਵਜੋਤ ਸਿੰਘ ਸਿੱਧੂ ਵੀ ਇੱਕ ਨਾ ਬੜੀ ਕਹਾਵਤ ਇਸਤੇਮਾਲ ਕਰਿਆ ਕਰਦੇ ਨੇ ਕਿ ਪੱਟਿਆ ਪਹਾੜ ਨਿਕਲਿਆ ਚੂਹਾ ਵਗੈਰਾ ਵਗੈਰਾ, ਏਦਾਂ ਦੀਆਂ ਗੱਲਾਂ ਬਹੁਤ ਕਰਦੇ ਆ। ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਬੇਕਾਰ ਸੀ ਬਿਲਕੁਲ। ਬਸ ਵੱਡੀ ਪ੍ਰੈਸ ਕਾਨਫਰੰਸ ਕਰਕੇ ਤੇ ਮੁੜ ਕੇ ਆਹ ਕਹਿ ਦਿੱਤਾ ਜੀ ਭਗਵੰਤ ਮਾਨ ਨੂੰ ਸੀਐਮ ਫੇਸ ਲਾਲਣਾ ਉਹ ਫਰਾਡ ਸੀਗਾ। ਕੁਛ ਵੀ ਨਹੀਂ, ਟੋਟਲੀ ਵੇਸਟ ਆਫ ਟਾਈਮ। ਤੇ ਜੇ ਦੂਜੇ ਪਾਸੇ ਤੁਸੀਂ ਦੇਖੋਗੇ ਤਾਂ ਆ ਵੀ ਮੈਨੂੰ ਵੇਸਟ ਆਫ ਟਾਈਮ ਹੀ ਲੱਗਦਾ। ਚੀਮੇ ਹੋਰਾਂ ਦੇ ਬਿਆਨ ਕੀ ਹੈ ਇਹਦੇ ਵਿੱਚ? ਦੇਖੋ ਗੱਲ ਕੀ ਹੈ ਕਿ ਉਸ ਬੰਦੇ ਦੇ ਖਿਲਾਫ, ਮੁਸਤਫਾ ਦੇ ਖਿਲਾਫ ਕੇਸ ਦਰਜ ਹੋ ਗਿਆ ਵਾ, ਕੇਸ ਦਰਜ ਹੋ ਗਿਆ। ਤਾਂ ਉਹ ਜੋ ਇੱਕ ਪੋਲਰਾਈਜੇਸ਼ਨ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੈਰੇਟਿਵ ਬਣਾਉਣ ਦਾ ਯਤਨ ਕੀਤਾ ਗਿਆ। ਉਹ ਸਭ ਨੂੰ ਪਤਾ ਹੈ ਕਿ ਉਹਨੇ ਉਹ ਸ਼ਬਦ ਇਸਤੇਮਾਲ ਨਹੀਂ ਕੀਤਾ, ਹਿੰਦੂਆਂ ਬਾਰੇ ਉਹ ਭਾਸ਼ਣ ਨਹੀਂ ਸੀਗਾ, ਹਿੰਦੂਆਂ ਬਾਰੇ ਕੋਈ ਗੱਲ ਨਹੀਂ ਹੈ। ਉਹਨੇ ਫਿਤਨੂ ਸ਼ਬਦ ਇਸਤੇਮਾਲ ਕੀਤਾ ਵਾ। ਤੇ ਠੀਕ ਹੈ, ਚਲੋ ਰਾਜਨੀਤੀ ਆਪਣੀ ਥਾਂ ਤੇ ਚੱਲਦੀ ਆ। ਮੇਰੇ ਖਿਆਲ ਦੇ ਨਾਲ ਇੰਨੀ ਵੀ ਨਹੀਂ ਰਾਜਨੀਤੀ ਹੋਣੀ ਚਾਹੀਦੀ। ਮੈਨੂੰ ਉਹਦੀਆਂ ਜਿਹੜੀਆਂ ਗੱਲਾਂ ਨੇ ਜਾਂ ਉਹਦੀ ਸ਼ਬਦਾਵਲੀ ਹੈ ਜਾਂ ਮੁਸਤਫਾ ਦੀ ਜਾਂ ਉਹਦਾ ਇੱਕ, ਕਿਉਂਕਿ ਨੌਕਰੀ ਛੱਡ ਆਉਂਦੇ ਆ ਨਾ ਪੁਲਿਸ ਵਾਲੇ, ਅਫਸਰ ਹੀ ਨਹੀਂ ਛੱਡਦੇ। ਗੌਰ ਕਰਨ ਵਾਲੀ ਗੱਲ ਹੈ ਕਿ ਨੌਕਰੀ ਛੱਡ ਆਉਂਦੇ, ਰਿਟਾਇਰ ਹੋ ਜਾਂਦੇ ਆ, ਪਰ ਅਫਸਰ ਹੀ ਘਰੇ ਨਾਲ ਹੀ ਚੁੱਕੀ ਫਿਰਦੇ ਆ। ਉਹ ਹੰਕਾਰ, ਉਹ ਇੱਕ ਅੜਬਾਓਪੁਣਾ ਜਿਹੜਾ ਹੁੰਦਾ ਉਹ ਝਲਕਦਾ ਕਿ ਬਾਈ ਤੁਸੀਂ ਸੈਂਸਿਟਿਵ ਦੌਰ ਦੇ ਵਿੱਚ ਇਲੈਕਸ਼ਨ ਲੜ ਰਹੇ ਹੋ, ਇਸ ਤਰ੍ਹਾਂ ਦੀਆਂ ਤੁਹਾਡੀਆਂ ਸਟੇਟਮੈਂਟਾਂ ਮੈਂ ਇਹ ਕਰ ਦੂੰ ਉਹ ਕਰ ਦੂੰ, ਗਲਤ ਆ। ਪਰ ਉਹਦੇ ਵਾਸਤੇ ਜਦੋਂ ਆਪਾਂ ਇੱਕ ਗੱਲ ਕਹਿੰਦੇ ਆ ਕਿ ਗਲਤ ਹੈ, ਕਾਨੂੰਨੀ ਕਾਰਵਾਈ ਕਰੋ। ਕੇਸ ਦਰਜ ਹੋ ਗਿਆ, ਗ੍ਰਿਫਤਾਰੀ, ਜਿਨ੍ਹਾਂ ਨੇ ਕੇਸ ਦਰਜ ਕਰਵਾਇਆ ਉਹ ਗ੍ਰਿਫਤਾਰੀ ਵੀ ਕਰਵਾ ਲੈਣਗੇ। ਐਵੇਂ ਭਸੂੜੀ ਪਾ ਕੇ ਬੈਠੇ ਰਹਿਣਾ। ਤੁਸੀਂ ਮੁੱਦਿਆਂ ਦੀ ਗੱਲ ਕਰੋ ਯਾਰ, 4 ਦਿਨ ਜੇ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰ ਲਓ, ਕਮ ਸੇ ਕਮ ਕੋਈ ਸਕੂਨ ਆਏਗਾ ਲੋਕਾਂ ਨੂੰ ਕਿ ਹਾਂ ਯਾਰ ਲੀਡਰ ਜਿਹੜੇ ਆ ਹੈ ਤੇ ਉਹੋ ਜਿਹੇ ਆ, ਪਰ ਸਮੇਂ ਤੇ ਨਾਜ਼ੁਕਤਾ ਨੂੰ ਭਾਂਪਦੇ ਆ, ਕੰਮ ਦੀ ਗੱਲ ਵੀ ਕਰਦੇ ਆ। ਤਾਂ ਬਹਰਹਾਲ ਕਿੱਥੋਂ ਕੀ ਹੋਏਗਾ, ਸਾਡਾ ਹੈਲਥ ਸਿਸਟਮ, ਸਾਡਾ ਐਜੂਕੇਸ਼ਨਲ ਸਿਸਟਮ, ਸਾਰਾ ਕੁਛ ਫਨਾਹ ਹੋਇਆ ਪਿਆ। ਕਿਵੇਂ ਉਹਨੂੰ ਦਰੁਸਤ ਕੀਤਾ ਜਾਵੇ, ਕਿਵੇਂ ਡਰੱਗ ਖਤਮ ਕੀਤਾ ਜਾਵੇ, ਕੋਈ ਵਿਆਪਕ ਚਰਚਾ ਨਹੀਂ। ਬਸ ਆਹੀ ਸਟੇਟਮੈਂਟਾਂ ਨੇ। ਪਰ ਜੋ ਮੁਸਤਫਾ ਦੀ ਉੱਥੇ ਸ਼ੈਲੀ ਸੀ, ਜੋ ਮੁਸਤਫਾ ਦਾ ਉੱਥੇ ਭੜਕਾਊਪਨ ਸੀ, ਜਾਂ ਕਹਿ ਲਓ, ਵੈਸੇ ਮੈਂ ਕਹਿੰਦਾ ਹੁੰਦਾ ਕਿ ਹਿੰਸਾ ਇਕੱਲੀ ਜਿਹੜੀ ਆ ਹੱਥਾਂ ਨਾਲ ਨਹੀਂ ਹੁੰਦੀ, ਹਿੰਸਾ ਸ਼ਬਦਾਂ ਨਾਲ ਵੀ ਹੁੰਦੀ ਆ। ਉਹ ਸ਼ਬਦ ਹਿੰਸਕ ਹੀ ਕਹਿ ਜਾ ਸਕਦੇ ਜਿਨ੍ਹਾਂ ਦੇ ਵਿੱਚ ਉਕਸਾਵਾ ਹੋਵੇ। ਮੈਂ ਉਸ ਸ਼ੈਲੀ ਨੂੰ ਨਹੀਂ ਮੈਂ ਜਸਟੀਫਾਈ ਕਰ ਰਿਹਾ ਕਿਸੇ ਵੀ ਤਰੀਕੇ ਦੇ ਨਾਲ, ਪਰੰਤੂ ਆਹ ਜਿਹੜੀ ਰਾਜਨੀਤੀ ਹੈ ਇਹਨੂੰ ਵੀ ਜਸਟੀਫਾਈਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਚੋਂ ਬਹੁਤੇ ਅਖਬਾਰ ਜਾਂ ਬਹੁਤੇ ਪੋਲੀਟੀਸ਼ੀਅਨ ਤੇ ਹਿੰਦੂ ਸ਼ਬਦ ਵਾਰ-ਵਾਰ ਕਰੋੜ ਕੇ ਕਹਿੰਦੇ ਰਹੇ, ਜਿਹੜਾ ਕਿ ਉਹਨੇ ਇਸਤੇਮਾਲ ਹੀ ਨਹੀਂ ਕੀਤਾ ਹੈਗਾ। ਜੀ ਜੀ ਜੀ। ਅਗਲਾ ਗੱਲ ਕਰੀਏ, ਭਾਜਪਾ ਹੋਰ ਸਾਬਕਾ ਅਧਿਕਾਰੀਆਂ ਨੂੰ ਵੀ ਬਣਾ ਸਕਦੀ ਹੈ ਉਮੀਦਵਾਰ। ਇਹਨਾਂ ਵੀ 117 ਪੂਰੇ ਕਰਨੇ ਹੀ ਆ। ਹਾਂਜੀ, ਨਹੀਂ 117 ਨਹੀਂ ਇਹਨਾਂ ਨੇ ਕਰਨੇ, ਤੇ 65 ਤੇ ਰਹਿ ਜਾਣਗੇ। ਅੱਜ ਇਹਨਾਂ ਦਾ ਫੈਸਲਾ ਹੋ ਗਿਆ ਵਾ, ਇਹਨਾਂ ਕੋਲ 65 ਤੇ ਬਾਕੀ ਲਾ ਲਓ ਮੇਰੇ ਖਿਆਲ ਦੇ ਨਾਲ 15 ਕੋ ਆ ਗਏ ਹਿੰਦਸੇ, ਤੇ ਬਾਕੀ ਉਹਨਾਂ ਕੋਲ ਆ ਗਈਆਂ 37। ਇਹ ਸਾਰਾ ਕੁਛ ਇਸੇ ਤਰ੍ਹਾਂ ਚੱਲੀ ਜਾਣਾ ਆ। ਦੇਖੋ ਗੱਲ ਕੀ ਹੈ ਕਿ ਭਾਜਪਾ ਦੋ ਚੀਜ਼ਾਂ ਲੈ ਕੇ ਚੱਲ ਰਹੀ ਹੈ। ਇੱਕ ਤੇ ਇਹ ਆ ਕਿ ਇਹਨਾਂ ਦਾ ਮੰਨਣਾ ਇਹ ਆ ਕਿ ਜਿਵੇਂ ਮੰਨ ਲਓ ਹੁਣ ਆਪਾਂ 65 ਦਾ ਜ਼ਿਕਰ ਕੀਤਾ ਹੈ ਕਿ ਘੱਟੋ ਘੱਟ 30-35 ਚਿਹਰੇ ਜਿਹੜੇ ਆ ਨਾ ਉਹ ਸਿੱਖ ਚਿਹਰੇ, ਮਤਲਬ ਕਿ ਉਹਨਾਂ ਦੀ ਦਿੱਖ ਜਾਂ ਉਹਨਾਂ ਦੀ ਪਛਾਣ ਜਿਹੜੀ ਹੈ ਨਾ ਨਜ਼ਰ ਆਵੇ, ਤਾਂ ਸਿੱਖ ਚਿਹਰੇ ਜਿਹੜੇ ਆ ਉਹ ਦਿੱਤੇ ਜਾਣ।
ਦੂਜੀ ਚੀਜ਼ ਜਿਹੜੀ ਸਾਬਕਾ ਅਧਿਕਾਰੀਆਂ ਵਾਲੀ ਹੈ, ਉਹਦੇ ਵਿੱਚ ਵੇਖੋ ਤਾਂ ਆਪਾਂ ਨੂੰ ਪਤਾ ਹੀ ਹੈ, ਇਹਨਾਂ ਨੇ ਜਿਹੜੀ ਹੁਣ ਪਹਿਲੀ ਸੂਚੀ ਜਾਰੀ ਕੀਤੀ ਹੈ, ਉਹਦੇ ਚ ਲੁਧਿਆਣੇ ਜ਼ਿਲ੍ਹੇ ਚ ਸਾਬਕਾ IAS SR ਲੱਭਰ ਜੀ ਸ਼ਾਇਦ ਉਹਨਾਂ ਨੂੰ ਦਿੱਤੀ ਹੈ ਇਹਨਾਂ ਨੇ। ਔਰ ਇਸ ਤੋਂ ਇਲਾਵਾ ਟਿਕਟ ਦਿੱਤੀ ਹੈ ਇਹਨਾਂ ਨੇ ਸਾਬਕਾ ਤਹਿਸੀਲਦਾਰ ਹੁੰਦੇ ਸਨ, ਸ਼ਾਇਦ ਉਹਨਾਂ ਦਾ ਨਾਮ ਸੀਗਾ ਨਰਿੰਦਰ ਸਿੰਘ, ਕੰਵਰ ਨਰਿੰਦਰ ਸਿੰਘ, ਉਹਨਾਂ ਨੂੰ ਦਿੱਤੀ ਹੈ ਜਗਰਾਉਂ ਤੋਂ। ਬਲਾਚੌਰ ਤੋਂ ਅਸ਼ੋਕ ਬਾਠ ਰਿਟਾਇਰਡ IPS ਬੜੇ ਚਰਚਿਤ ਪੁਲਿਸ ਅਫੀਸਰ, ਇਹਨਾਂ ਨੂੰ ਦਿੱਤੀ ਹੈ ਟਿਕਟ। ਤਾਂ ਇਸ ਤਰ੍ਹਾਂ ਮਤਲਬ ਕਿ ਜਿੱਦਾਂ ਹੁਣ ਇਹਨਾਂ ਦੇ ਕੋਲ ਸਰਬਜੀਤ ਵਿਰਕ ਹੈਗੇ ਆ ਸਾਬਕਾ DGP, ਇਸੇ ਤਰ੍ਹਾਂ PS ਗਿੱਲ ਹੈਗੇ ਆ, ਉਹ ਵੀ ਕਤਾਰ ਦੇ ਵਿੱਚ ਹੈ। ਇਸ ਤੋਂ ਇਲਾਵਾ ਕੁਝ ਹੋਰ ਵੀ ਅਫਸਰ ਜਿਹੜੇ ਹੈ ਨਾ, ਉਹ ਇਸ ਵੇਲੇ ਕਤਾਰ ਦੇ ਵਿੱਚ ਹੈਗੇ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆਪਾਂ ਕਿ ਸਮੀਕਰਨ ਬਿਠਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਸਮੀਕਰਨ ਜਿਹੜੇ ਆ ਉਹ ਸੈੱਟ ਕਰ ਲਏ ਜਾਣ। ਪਰੰਤੂ ਇਹ ਠੀਕ ਹੈ ਕਿ ਚਲੋ ਕੁਝ ਥਾਵਾਂ ਤੇ ਸਰਪ੍ਰਾਈਜ਼ ਦੇਖਣ ਨੂੰ ਮਿਲ ਸਕਦੇ ਆ, ਫਾਈਟ ਦੇ ਰੂਪ ਚ ਜਾਂ ਰਿਜ਼ਲਟ ਦੇ ਰੂਪ ਦੇ ਵਿੱਚ, ਪਰ ਏਡੀ ਗੱਲ ਬਣੀ ਨਹੀਂ ਹੈ। ਉਹ ਜਿਵੇਂ ਗਾਣਾ ਹੈ ਨਾ, ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ, ਤੇ ਏਡੀ ਗੱਲ ਬਣ ਨਹੀਂ ਰਹੀ। ਜੇ ਤੁਸੀਂ ਹੁਣ ਅਮਰਿੰਦਰ ਸਿੰਘ ਦੀ ਵੀ ਸੂਚੀ ਚੱਕ ਕੇ ਪਹਿਲੀ ਦੇਖੋਗੇ ਤਾਂ ਸਭ ਤੋਂ ਵੱਡਾ ਨਾਮ ਅਮਰਿੰਦਰ ਸਿੰਘ, ਮੇਰੇ ਨਾਲ ਆ ਜਾਣਗੇ ਟੁੱਟ ਕੇ ਕਰ ਦੋ, ਕੁਛ ਵੀ ਨਹੀਂ ਹੋਇਆ, ਕੱਖ ਵੀ ਨਹੀਂ। ਢੀਂਡਸਿਆਂ ਦੀ ਜੇ ਤੁਸੀਂ ਸੂਚੀ ਦੇਖੋਗੇ ਕੁਛ ਨਹੀਂ ਹੈ। ਜੇ ਭਾਜਪਾ ਤਾਂ ਕਹਿਣ ਦਾ ਮਤਲਬ ਕਿ ਜਿਵੇਂ ਸਾਡੇ ਵਰਗੇ ਵੀ, ਵੈਸੇ ਤੇ ਚਲੋ ਮੇਰਾ ਅੱਜ ਵੀ ਮੰਨਣਾ ਹੈ ਕਿ ਕੁਛ ਨਾ ਕੁਛ ਨੁਕਸਾਨ ਤੇ ਹੋਏਗਾ ਹੀ ਹੋਏਗਾ। ਉਹ ਕਿਹਦਾ ਹੁੰਦਾ ਤੇ ਕਿੱਥੇ ਕਿੱਥੇ ਹੁੰਦਾ ਬਾਅਦ ਦੀ ਗੱਲ ਹੈ। ਪਰ ਜਿਵੇਂ ਕੁਛ ਲੋਕ ਬੜਾ ਕਹਿ ਰਹੇ ਸਨ ਜਾਂ ਡਰ ਰਹੇ ਸਨ ਭਾਰਤੀ ਜਨਤਾ ਪਾਰਟੀ ਇਹ ਕਰ ਦੇਗੀ ਵह ਕਰ ਦੇਗੀ, ਐਸਾ ਕੁਝ ਜ਼ਮੀਨੀ ਪੱਧਰ ਤੇ ਹੈ ਨਹੀਂ ਗਾ। ਔਰ ਇਵਨ ਦੈਟ ਮੈਂ ਤਾਂ ਇਹ ਚੀਜ਼ ਵੇਖੀ ਆ ਕਿ ਜਿਹੜੀਆਂ ਸਗੋਂ ਉਹਨਾਂ ਦੀਆਂ ਮਹੱਤਵਪੂਰਨ ਟਿਕਟਾਂ ਸੀ, ਜਿਵੇਂ ਸ਼ਾਮ 84 ਵਾਲੀ ਜਿਹੜੀ ਹੈ, ਉਸ ਹਿਸਾਬ ਨਾਲ ਉਹ ਢੀਂਡਸੇ ਲੈ ਗਏ ਨੇ। ਦੁਆਬੇ ਦੇ ਵਿੱਚ ਸ਼ਾਮ 84 ਵਰਗੀ ਸੀਟ ਜਿਹੜੀ ਆ ਅਕਾਲੀ ਦਲ ਸੰਯੁਕਤ ਲੈ ਗਿਆ ਜੀ। ਤਾਂ ਇਹ ਚੀਜ਼ਾਂ ਮੈਨੂੰ ਤੇ ਕੋਈ ਇਹਨਾਂ ਦੇ ਵਿੱਚ ਉਹ ਨਹੀਂ ਲੱਗਿਆ ਕਿ ਬਹੁਤ ਰਣਨੀਤਿਕ ਤਰੀਕੇ ਨਾਲ ਆਲਾ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਆ, ਜਦ ਕਿ ਇਹਨਾਂ ਦੇ ਆਪਣੇ ਬੰਦੇ ਮਾਯੂਸ ਨੇ। ਕੁਛ ਥਾਵਾਂ ਤੇ ਟਿਕਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਬਾਹਰੋਂ ਅੰਦਰੋਂ ਉਧਰੋਂ ਜੁਗਾੜ ਕਰਕੇ, ਆਪਣੇ ਬੰਦੇ ਇਹਨਾਂ ਦੇ ਮਾਯੂਸ ਨੇ। ਸੋ ਮੈਨੂੰ ਨਹੀਂ ਲੱਗਿਆ ਵੀ ਐਡੀ ਜਿੱਦਾਂ ਕੋਈ ਇੱਕ ਡਰ ਵਿਖਾਇਆ ਜਾ ਰਿਹਾ ਸੀ ਜਾਂ ਕਿਹਾ ਜਾ ਰਿਹਾ ਸੀਗਾ, ਏਡਾ ਵੱਡਾ ਕੁਛ ਹੈ ਨਹੀਂ। ਇਹ ਤੜਕ ਫੜਕਾ ਹਾਲ ਦੀ ਘੜੀ ਭਾਰਤੀ ਜਨਤਾ ਪਾਰਟੀ ਦਾ। ਜੀ ਜੀ ਜੀ, ਇਹ ਹਾਥੀ ਦੇ ਦੰਦਾਂ ਵਾਲੀ ਗੱਲ ਜਿਹੜੀ ਮੈਨੂੰ ਲੱਗਦਾ ਇਹਨਾਂ ਦੀ ਬਣੀ ਰਹਿਣੀ ਆ। ਸ਼੍ਰੋਮਣੀ ਕਮੇਟੀ ਵੱਲੋਂ ਬਲਜੀਤ ਸਿੰਘ ਦਾਦੂਵਾਲ ਦੇ ਬਿਆਨ ਦੀ ਕਰੜੀ ਆਲੋਚਨਾ, ਇਹਨਾਂ ਕੀ ਕਿਹਾ ਸੀਗਾ ਜੀ? ਨਹੀਂ ਦੇਖੋ, ਇਹਨਾਂ ਨੇ ਜੋੜਿਆ ਵਾ, ਤੁਹਾਨੂੰ ਯਾਦ ਹੋਣਾ ਵੀਕਐਂਡ ਤੇ ਹੋਇਆ ਕੀ ਆ ਕਿ ਦਿੱਲੀ ਕਮੇਟੀ ਦੀ ਚੋਣ ਹੋਣੀ ਸੀਗੀ, ਤਾਂ ਬੜਾ ਇਹਨਾਂ ਨੇ ਬੇਹੁਦਾ ਕੰਮ ਕੀਤਾ। ਮੈਂ ਇਹਨੇ ਕਹਾਂ ਸ਼ਰਮ ਆਉਂਦੀ ਹੈ। ਬਜ਼ੁਰਗ ਆਗੂ ਸਰਨਾ ਹੋਇਆ ਜੀ, ਫਲਾਣਾ ਹੋਇਆ, ਇਧਰੋਂ ਅਕਾਲੀ ਦਲ ਬਾਦਲ ਵਾਲੇ ਗੁਰੂ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਨੂੰ ਧੀਆਂ ਭੈਣਾਂ ਦੀਆਂ ਇਹਨਾਂ ਨੇ ਗਾਲਾਂ ਕੱਢੀਆਂ, ਇੱਕ ਦੂਜੇ ਨੂੰ ਮਤਲਬ ਕਿ ਕੱਲ ਨੂੰ ਫੜਿਆ, ਬਥੇਰਾ ਕੁਛ ਕੀਤਾ, ਮਤਲਬ ਪੁਲਿਸ ਬੁਲਾਉਣੀ ਪਈ। ਤੇ ਹੁਣ ਦਾਦੂਵਾਲ ਹੋਰੀ ਅੱਡ, ਤੁਹਾਨੂੰ ਪਤਾ ਹੀ ਹੈ ਉਹ ਕਿਸ ਤਰ੍ਹਾਂ ਦੇ ਪਲੇਅਰ ਨੇ, ਉਹ ਵੀ ਰਾਜਨੀਤੀ ਦਾ ਹਿੱਸਾ ਨੇ, ਕੋਈ ਸ਼ੱਕ ਨਹੀਂ ਇਹਦੇ ਚ, ਕੋਈ ਦੋ ਰਾਏ ਨਹੀਂ। ਸਾਂਪਲਾ ਨਾਲ ਤਸਵੀਰਾਂ ਐਵੇਂ ਥੋੜੀ ਸਨ ਆਉਂਦੀਆਂ, ਐਨ ਮੌਕੇ ਤੇ ਸਟੇਟਮੈਂਟ ਐਵੇਂ ਥੋੜੀ ਸਨ ਆਉਂਦੀਆਂ। ਖੈਰ ਇਹਨਾਂ ਨੇ ਬਿਆਨ ਅੱਡ ਦੇ ਦਿੱਤਾ ਔਰ ਸਾਰਾ ਕੁਛ ਜਿਹੜਾ ਸੀ ਉਹ ਧਾਮੀ ਸਾਹਿਬ ਤੇ ਇਹਨਾਂ ਨੇ ਸੁੱਟ ਦਿੱਤਾ। ਉਹ ਇਹਨਾਂ ਤੇ ਸੁੱਟਦੇ ਆ, ਉਹ ਸਰਨਿਆਂ ਤੇ ਸੁੱਟਦੇ ਵੀ ਸਰਨਿਆਂ ਨੇ ਬਹੁਤ ਉੱਤੇ ਇਹ ਬੇਹੁਦਾ ਕੰਮ ਕੀਤੇ ਆ। ਤੇ ਇਸੇ ਕਰਕੇ ਇਹਨਾਂ ਨੇ ਮਤਲਬ ਕਿ ਕਮੇਟੀ ਵਾਲਿਆਂ ਨੇ ਬਲਜੀਤ ਸਿੰਘ ਦਾਦੂਵਾਲ ਦੇ ਬਿਆਨ ਦੀ ਆਲੋਚਨਾ ਕੀਤੀ ਹੈ ਕਿ ਇਹਨਾਂ ਦਾ ਕੰਮ ਹੀ ਹੈ ਮਤਲਬ ਕਿ ਇੱਕ ਤਰਫੀ ਗੱਲ ਕਰਦੇ ਆ। ਬਿਲਕੁਲ ਇਹ ਨਹੀਂ ਹੋਣਾ ਚਾਹੀਦਾ, ਮਾਮਲਾ ਜਿਹੜਾ ਸੰਵੇਦਨਸ਼ੀਲ ਆ। ਪਰ ਇੱਕ ਚੀਜ਼ ਜਿਹੜੀ ਵੇਖਣ ਵਾਲੀ, ਚਾਹੇ ਦਾਦੂਵਾਲ ਆ, ਧਾਮੀ ਆ, ਇਹ ਲੋਕ ਰਾਜਨੀਤੀ ਦਾ ਹਿੱਸਾ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਸਿੱਖ ਕੌਮ ਨੂੰ ਹੁਣ ਵੇਖਣਾ ਚਾਹੀਦਾ ਹੈ ਕਿ ਆ ਜਿਹੜਾ ਇਲੈਕਸ਼ਨ ਵਾਲਾ ਮੈਚ ਤੇ ਜੇ ਦੇਖੋਗੇ ਬੜੀ ਖੂਬਸੂਰਤ ਗੱਲ ਸੀਗੀ ਸਿੱਖ ਧਰਮ ਦੇ ਵਿੱਚ, ਆਪਣੀਆਂ ਐਡੀਆਂ ਵੱਡੀਆਂ ਸੰਸਥਾਵਾਂ, ਆਪਣਾ ਉਹਨਾਂ ਦਾ ਇੱਕ ਪ੍ਰੋਸੈਸ, ਵੋਟਿੰਗ ਸਿਸਟਮ ਉਹਨਾਂ ਦਾ। ਪਰ ਅੱਜ ਦੇ ਦੌਰ ਚ ਜਿਹੜਾ ਇਹ ਤਮਾਸ਼ਾ ਕਰਦੇ ਪਏ ਨੇ, ਮੇਰੇ ਖਿਆਲ ਦੇ ਨਾਲ ਸਿੱਖ ਕੌਮ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ। ਤੇ ਬੜੀ ਸ਼ਰਮਨਾਕ ਗੱਲ ਬਣਦੀ ਪਈ ਹੈ। ਇਲੈਕਸ਼ਨ ਦੇ ਵਿੱਚ ਕਦੇ ਸ਼ਰਾਬ ਵੰਡਣ ਦੇ ਦੋਸ਼ ਲੱਗ ਜਾਂਦੇ ਨੇ, ਕਦੇ ਨਸ਼ੇ ਵੰਡਣ ਦੇ ਦੋਸ਼ ਲੱਗ ਜਾਂਦੇ ਨੇ, ਤੇ ਆਹ ਹੁਣ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮਤਲਬ ਕਿ ਵੋਟਿੰਗ ਸਿਸਟਮ ਜਿਹੜਾ ਹੈ ਸਿੱਖ ਕੌਮ ਦੇ
ਉੱਤੇ ਹੁਣ ਇੱਕ ਤਰ੍ਹਾਂ ਨਾਲ ਇਹੀ ਕਹਾਂਗੇ ਕਿ ਮਰ ਦਿੱਤਾ ਗਿਆ ਸੀ ਕਿਸੇ ਟਾਈਮ ਜਾਂ ਪ੍ਰਵਾਨ ਕੀਤਾ ਗਿਆ, ਪਰ ਅੱਜ ਦੇ ਦੌਰ ਦੇ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਸਿੱਖ ਕੌਮ ਵਾਸਤੇ ਬਦਨਾਮੀ ਦਾ ਸਬਬ ਬਣਦਾ ਜਾ ਰਿਹਾ। ਇਹ ਸੋਚਣ ਵਿਚਾਰਨ ਦਾ ਵਿਸ਼ਾ ਕੋਈ ਮਤਲਬ ਕਿ ਖਬਰ ਨੂੰ ਜਾਂ ਲੈ ਲਈਏ ਜਾਂ ਕੋਈ ਇੱਕ ਸਿਰਫ ਤੇ ਸਿਰਫ ਕੋਈ ਵਨ ਸਾਈਡਡ ਅਸੀਂ ਪਰਸੈਪਸ਼ਨ ਬਣਾ ਕੇ ਇਸ ਚੀਜ਼ ਨੂੰ ਲਈਏ, ਨਹੀਂ। ਇਹਦੇ ਤੋਂ ਹਟਵਾ ਜੇ ਆਪਾਂ ਇੱਕ ਸੋਚ ਦਾ ਪੱਖ ਰੱਖੀਏ ਤਾਂ ਮੇਰਾ ਮੰਨਣਾ ਇਹ ਆ ਕਿ ਬਹੁਤ ਸੰਵੇਦਨਸ਼ੀਲ ਤੇ ਗੁੰਝਲਦਾਰ ਮਸਲਾ ਹੈ ਸਿੱਖ ਕੌਮ ਵਾਸਤੇ। ਅਨਦਰ ਇਹ ਸੋਚਣ ਦਾ ਵਿਸ਼ਾ ਹੈ ਕਿ ਇਹ ਜਿਹੜਾ ਇੱਕ ਤਰ੍ਹਾਂ ਨਾਲ ਵਿਵਸਥਾਗਤ ਢਾਂਚਾ ਹੈ ਭਾਈ, ਇਹਦੇ ਵਿੱਚ ਹੁਣ ਕਿਵੇਂ ਪਾਰ ਪਾਇਆ ਜਾਵੇ, ਕਿਉਂਕਿ ਇੱਥੇ ਤੇ ਗੁਰੂ ਸਾਹਿਬ ਦੀ ਜਾਂ ਗੁਰੂ ਘਰਾਂ ਦੀ ਸੇਵਾ ਨੂੰ ਲੈ ਕੇ ਕਿ ਅਸੀਂ ਸੇਵਾ ਕਰਨੀ ਹੈ, ਜੋ ਇਹ ਜੂਤ ਪਲਾਨ ਕਰਦੇ ਆ ਕਿ ਭਾਈ ਇਹਨੂੰ ਜਾਇਜ਼ ਕਿਹਾ ਜਾ ਸਕਦਾ ਹੈ। ਜੀ, ਜੀ, ਬਿਲਕੁਲ। ਤੇ ਮਿੰਟੂ ਜੀ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।